ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਣੀਕ ਕੌਰ ਜੀ, ਬਹੁਤ ਤੁਹਾਨੂੰ ਕੀ ਕਹਿੰਦੇ ਹੁੰਦੇ ਆ, ਸਵਾਗਤ ਹੈ, ਜੀ ਆਇਆਂ ਨੂੰ, ਵੈਲਕਮ ਆ। ਅੱਛਾ, ਮੇਰੇ ਸੱਜਣਾ ਮਿੱਤਰਾਂ, ਪਿਆਰਿਆਂ, ਬੇਲੀਆਂ, ਸਹੇਲੀਆਂ ਦਾ ਵੀ ਦਿਲੀ ਇਸਤਕਬਾਲ ਕਰਦਾ ਹੈ ਜੀ। ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਕਰਾਂਗੇ ਤੁਹਾਡੇ ਨਾਲ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਜੀ ਬਿਲਕੁਲ ਜੀ, ਔਰ ਮੈਂ ਵੀ ਬਿਲਕੁਲ ਤਿਆਰ ਹਾਂ, ਪਰ ਤੁਸੀਂ ਮੈਨੂੰ ਤਿਆਰ ਨਹੀਂ ਲੱਗਦੇ। ਤੂੰ ਵੀ ਨਹੀਂ ਤਿਆਰ ਲੱਗਦੀ? ਕਿਉਂ? ਬਾਹਰ ਤਿਆਰ ਹੀ ਲੱਗਦੀ ਹੈ ਨਾ, ਮੈਂ ਇੰਨਾ ਮੇਕਅਪ ਕਰਕੇ ਆਈ ਹਾਂ, ਤਿਆਰ ਹੀ ਹਾਂ। ਲੈ, ਤੂੰ ਕਰੇਲੇ ਦਾ ਕਰਕੇ ਨਹੀਂ ਆਈ? ਉੱਤੇ ਬੰਨ ਕੇ ਚਿੱਟੇ ਜਿਹੇ ਰੀਬਨ ਤੇ ਮੈਂ ਸਕੂਲ ਆਈ ਹਾਂ ਤੇ ਸਿੱਖਣ ਆਈਦਾ ਹੁੰਦਾ ਹੈ। ਦੁਨੀਆ ਦੇ ਜਿਹੜਾ ਬੰਦਾ ਸਿੱਖਦਾ ਰਵੇ ਨਾ, ਉਹ ਚੰਗਾ ਰਹਿੰਦਾ। ਤੂੰ ਆਪਣੇ ਆਪ ਨੂੰ ਉਸਤਾਦ ਨਹੀਂ ਕਹਿਣ ਲੱਗ ਪਈ ਆ ਨਾ। ਕਿਹੜੀ ਐਂਕਰ ਆ, ਕਿਹੜੀ ਆਰਜੇ ਜਿਹੜੀ ਕਰੇਲੇ ਕਰਕੇ ਆਉਂਦੀ ਹੈ ਪ੍ਰੋਗਰਾਮ ਕਰਨ? ਓਏ ਹੋਏ, ਪਰ ਸਾਨੂੰ ਤਾਂ ਦੇਖ ਇੰਨਾ ਤੇਲ ਥੱਪਿਆ ਹੁੰਦਾ ਤੂੰ ਸਰੋਂ ਦਾ। ਅੱਛਾ, ਹਾਂਜੀ, ਤੇ ਉੱਪਰ ਜੇਕਰ ਕਰੇਲੇ ਹੋ ਜਾਣ, ਸਾਨੂੰ ਫਿਰ ਉਹੋ ਜੀ ਸਬਜ਼ੀ ਵਾਲੀ ਫੀਲਿੰਗ ਆ ਜਾਂਦੀ ਹੈ। ਵਾਹ ਜੀ ਵਾਹ। ਲਓ ਜੀ, ਇਹਨਾਂ ਨੇ ਆਉਂਦਿਆਂ ਨਾਲ ਹੀ ਮੇਰੇ ਤੇ ਤਵੇ ਲਾਣੇ ਸ਼ੁਰੂ ਕਰ ਦਿੱਤੇ ਐ, ਪਰ ਮੈਂ ਬਹੁਤੇ ਤਵੇ ਨਹੀਂ ਲਵਾਉਣੇ। ਮੈਂ ਗੱਲ ਕਰਨੀ ਅਗਲੀ ਗਾਣਿਆਂ ਵਾਲੀ। ਲਓ ਜੀ, ਸੁਣੋ ਫਿਰ ਗਾਣਿਆਂ ਤੋਂ ਬਾਅਦ ਆਣ ਕੇ ਕਰਦੇ ਹਾਂ ਤੁਹਾਡੇ ਨਾਲ ਕੁਝ ਖਾਸ ਚੀਜ਼। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਜੋਗੀ ਜੀ, ਬੜੇ ਮੁੱਦੇ ਨੇ ਪੰਜਾਬ ਦੇ ਵਿੱਚ। ਬਿਜਲੀ ਦਾ ਮੁੱਦਾ ਵੱਖ, ਕੀਮਤਾਂ ਵਧੀ ਜਾ ਰਹੀਆਂ ਨੇ ਲਗਾਤਾਰ। ਪਰ ਇਹਨਾਂ ਸਾਰਿਆਂ ਮੁੱਦਿਆਂ ਤੋਂ ਕੀਮਤਾਂ ਹਰ ਵਾਰੀ ਵੱਧਦੀਆਂ ਨੇ ਜੀ। ਠੀਕ ਹੈ ਜੀ। LPG ਸਿਲੰਡਰ ਕਦੇ ਤੁਸੀਂ ਸਸਤਾ ਹੋਇਆ ਨਹੀਂ ਸੁਣਿਆ ਹੋਣਾ, ਪੈਟਰੋਲ ਤੁਸੀਂ ਸਸਤਾ ਹੋਇਆ ਨਹੀਂ ਸੁਣਿਆ ਹੋਣਾ, ਡੀਜ਼ਲ ਤੁਸੀਂ ਸਸਤਾ ਹੋਇਆ ਨਹੀਂ ਸੁਣਿਆ ਹੋਣਾ ਜੀ। ਕਿਉਂਕਿ ਇਹ ਸਸਤਾ ਕਿਵੇਂ ਕਰਦੇ ਆ? 5 ਰੁਪਏ ਰੇਟ ਵਧਾ ਕੇ 25 ਪੈਸੇ ਸਸਤਾ। ਉਹ ਲਾਣਤੀਓ 4 ਰੁਪਏ 75 ਪੈਸੇ ਤਾਂ ਫੇਰ ਵੀ ਮਹਿੰਗਾ ਹੀ ਆ। ਬਿਲਕੁਲ ਜੀ। ਮੇਰੇ ਇੱਕ ਦੋਸਤ ਨੇ ਮੈਨੂੰ ਸਵਾਲ ਕਰ ਦਿੱਤਾ ਇੰਡੀਆ ਤੋਂ। ਕਹਿੰਦਾ, ਮੈਨੂੰ LPG ਗੈਸ ਦੀ ਸਬਸਿਡੀ ਮਿਲੀ ਹੈ 20 ਰੁਪਏ 88 ਪੈਸੇ। ਮੈਨੂੰ ਦੱਸਦੇ ਸੀ ਮੈਂ ਕਿਹੜੇ ਮਿਊਚੁਅਲ ਫੰਡ ਚ ਲਾਵਾਂ? ਉਹਨੂੰ ਕਹਿਣਾ ਸੀ ਇਹਨੂੰ ਤੂੰ FD ਕਰਾ, ਤਾਂ ਬੱਚਿਆਂ ਦੇ ਕਿਤੇ ਫਿਊਚਰ ਚ ਕੰਮ ਆਊ। ਸਹੀ ਗੱਲ ਹੈ। ਇਹ ਚੀਜ਼ਾਂ ਜਿਹੜੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ, ਤੇ ਨਾਲ ਹੀ ਵਧਦੀਆਂ ਜਾ ਰਹੀਆਂ ਨੇ ਲੋਕਾਂ ਦੀਆਂ ਗੋਗੜਾਂ ਦੇ ਵਿਚਲਾ ਲਾਲਚ। ਬਿਲਕੁਲ ਜੀ। ਔਰ ਲਾਲਚ ਕਿਸ ਹੱਦ ਤੱਕ ਲੋਕਾਂ ਨੂੰ ਤਬਾਹ ਕਰ ਰਿਹਾ ਹੈ, ਔਰ ਕਿਹੜਾ ਮੁੱਦਾ ਜਿਹੜਾ ਪੱਖਿਆ ਹੋਇਆ ਇਸ ਵੇਲੇ, ਔਰ ਖਾਸ ਤੌਰ ਤੇ ਚੋਣਾਂ ਦੇ ਨੇੜੇ ਪੱਖੇ। ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ। ਪਹਿਲਾਂ ਇੱਕ ਮੈਂ ਨਾ ਗੱਲ ਸੁਣਾਉਣੀ ਚਾਹੁੰਦਾ। ਕੀ ਭਲਾ? ਸਾਡਾ ਚਾਚਾ ਇੱਕ ਵਾਰੀ ਨਾ ਆਪਣੀ ਕਾਰ ਦੇ ਵਿੱਚ ਬਿਠਾ ਕੇ ਟੱਬਰ ਟੀਰ ਲੈ ਗਿਆ ਜੀ ਉਹਨਾਂ ਨੂੰ ਘੁਮਾਉਣ ਫਿਰਾਉਣ। ਅੱਛਾ। ਮੋਰੇ ਪੁਲਿਸ ਵਾਲਿਆਂ ਨੇ ਰੋਕ ਲਿਆ। ਪੁਲਿਸ ਵਾਲਿਆਂ ਨੇ ਰੋਕ ਲਿਆ ਤੇ ਉਹਨਾਂ ਨੇ ਕਿਹਾ, ਓਏ ਤੂੰ ਪੀਤੀ ਹੋਈ ਆ ਓਏ? ਅੱਛਾ। ਕਹਿੰਦੇ ਜੀ ਥੋੜੀ ਜੀ। ਸਮੈਲ ਆ ਗਈ ਹੋਣੀ। ਹਾਂ। ਕਹਿੰਦੇ ਮੂੰਹ ਅੱਡ। ਅੱਛਾ। ਕਹਿੰਦੇ ਜੀ ਹੋਰ ਤਾਂ ਨਹੀਂ ਪੀ ਸਕਦਾ ਮੈਂ। ਉਹ ਕਹਿੰਦਾ, ਮਾਮਾ ਤੈਨੂੰ ਹੋਰ ਨਹੀਂ ਪਿਲਾਉਣੀ, ਆ ਤੇਰੇ ਮੂੰਹ ਦੇ ਵਿੱਚ ਐਲਕੋਮੀਟਰ ਪਾ ਕੇ ਚੈੱਕ ਕਰਨੀ ਆ। ਹਾਂ, ਤੇ ਬਾਹਰ ਆ ਜਾ ਛੇਤੀ ਫਟਾਫਟ। ਫਿਰ ਲਓ ਜੀ, ਬਾਹਰ ਨਿਕਲਿਆ, ਕਾਗਜ਼ ਪੱਤਰ ਸਾਰੇ ਦਿਖਾਲੇ। ਕਾਗਜ਼ ਪੱਤਰ ਦਿਖਾਉਣ ਤੋਂ ਬਾਅਦ ਉਹ ਕਹਿੰਦਾ, ਤੇਰਾ ਤਾਂ ਬਣਦਾ ਚਲਾਨ। ਅੱਛਾ। ਤੇਰਾ ਹੋਣਾ ਚਲਾਨ, ਤੈਨੂੰ ਦੇਣਾ ਪੈਣਾ ਰੁਪਈਆ 2000। ਕਾਗਜ਼ ਪੱਤਰ ਵੀ ਘੱਟ ਸੀ। ਤੇ ਲਓ ਜੀ, ਜਦੋਂ 2000 ਦਾ ਨਾਂ ਸੁਣਿਆ, ਵਿੱਚੋਂ ਬੋਲ ਪਈ ਚਾਚੀ। ਅੱਛਾ। ਇਹਨੂੰ ਮਰ ਜਾਣੇ ਨੂੰ ਕਿਹਾ ਸੀ, ਨਾ ਡੱਫ ਨਾ ਖੇ ਖਾ, ਪਰ ਇਹ ਕੰਜਰ ਕਿਸੇ ਦੀ ਸੁਣੇ ਮੰਨੇ ਤਾਂ ਨਾ, ਘਰੋਂ ਵੀ ਸਾਨੂੰ ਐਵੇਂ ਖਾਮਖਾ ਬੈਠੇ ਨੂੰ ਤਿਆਰ ਕਰਕੇ ਲੈ ਆਇਆ। ਹੁਣ 2000 ਦਾ ਫਟਕਾ ਖਾ ਲਿਆ। ਇਹਨੂੰ ਕਿਹਾ ਸੀ, ਕੰਜਰਾ ਹੌਲੀ ਚਲਾ, ਮੋਰੇ ਤੇਰੇ ਮਾਮੇ ਖੜੇ ਆ, ਰੁਕ ਜਾ। ਇਹ ਨਹੀਂ ਮੰਨਿਆ। ਹੁਣ ਦੇ 2000। ਲੈ ਦੱਸ, ਤੇ ਦੇਣਾ ਪਿਆ? ਲੈ, ਉਹ ਸਿਪਾਹੀ ਨੇ ਕਿਹਾ, ਕਹਿੰਦਾ ਬੀਬੀ ਜਿਹੜੀ ਇੰਨੀ ਇੱਕੋ ਸਾਹ ਜਲ ਗਈ, ਇਹ ਕੌਣ ਆ? ਤਰਨਜੀਤ ਜੋਗੀ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਤੁਹਾਡੀਆਂ ਗੱਲਾਂ ਨੇ ਮੇਰਾ ਮੁੱਦਾ ਕਿਤੇ ਗਵਾ ਦਿੱਤਾ। ਮੁੱਦਾ ਨਹੀਂ ਗਵਾਚਦਾ। ਮੁੱਦਾ ਨਹੀਂ ਜੀ ਗਵਾਚਦਾ। ਅੱਛਾ। ਜੇਕਰ ਸਾਡੇ ਚਾਚੇ ਨੇ ਨਾ ਪੀਤੀ ਹੁੰਦੀ ਸ਼ਰਾਬ, ਸਾਨੂੰ ਤੇ ਇਹ ਗੱਲ ਔੜਨੀ ਨਹੀਂ ਸੀਗੀ। ਸਾਡੇ ਚਾਚੇ ਨੇ ਪੀ ਕੇ ਸ਼ਰਾਬ ਤੇ ਕੰਮ ਕਰ ਦਿੱਤਾ ਖਰਾਬ। ਪਰ ਗੱਲ ਇਹ ਹੈ ਕਿ ਇਹ ਸ਼ਰਾਬ ਜਿਹੜੀ ਹੈ ਅੱਜ ਕਿਉਂ ਸਾਡੇ ਘਰਾਂ ਦਾ ਹਿੱਸਾ ਬਣ ਗਈ? ਬਿਲਕੁਲ। ਅੱਜ ਕਿਉਂ ਸਾਡੇ ਸਮਾਗਮਾਂ ਦਾ ਹਿੱਸਾ ਬਣ ਗਈ? ਅੱਜ ਕੋਈ ਵਿਆਹ ਹੋਵੇ, ਸ਼ਾਦੀ ਹੋਵੇ,
ਕਿਸੇ ਵੀ ਤਰ੍ਹਾਂ ਦਾ ਕੋਈ ਸਮਾਗਮ ਹੋਵੇ ਕਿਸੇ ਜਾਂ 4 ਦੋਸਤ ਰਲ ਕੇ ਬੈਠੇ ਹੋਣ, ਹਾਂ। ਦੋਸਤ ਛੱਡੋ ਸਹੇਲੀਆਂ ਹੀ ਰਲ ਕੇ ਬੈਠੀਆਂ ਹੋਣ। ਮੈਂ ਕਹਾਂ ਜੀ ਦੇਖੋ ਇੱਕ ਇਹ ਵੀ ਵੱਡੇ ਪੱਧਰ ਤੇ ਖੋਜ ਹੋਈ ਆ ਕਿ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਬੰਦਿਆਂ ਦੇ ਨਾਲ ਉਹ ਬੰਦੀਆਂ ਜਿਹੜੀਆਂ ਉਹ ਜ਼ਿਆਦਾ ਪੀਂਦੀਆਂ। ਖੈਰ ਆਪਾਂ ਇਸ ਤੋਂ ਵਾਪਸ ਆਉਣੇ ਆ। ਸ਼ਰਾਬ ਹਰ ਘਰ ਦੇ ਵਿੱਚ ਜੀ, ਹਰ ਮੌਕੇ ਤੇ, ਇੱਥੋਂ ਤੱਕ ਕਿ ਇਹਨਾਂ ਨੇ ਜੇਕਰ ਕੋਈ ਬੁੜਾ ਬੁੜੀ ਉਮਰ ਹੰਢਾ ਕੇ ਮੁੱਕਦਾ ਨਾ ਤਾਂ ਵੀ ਉੱਥੇ ਇਹੋ ਜਿਹੇ ਨਵੇਂ ਚੱਲਣ ਸ਼ੁਰੂ ਕਰ ਲਏ ਨੇ ਜਿਹਦੇ ਕਰਕੇ ਜਿਹੜੇ ਵਪਾਰੀ ਨੇ ਉਹਨਾਂ ਦੀਆਂ ਵਾਛਾਂ ਖਿੜ ਗਈਆਂ ਨੇ ਤੇ ਉਹ ਜੋਗੀ ਜੀ ਵੇਚਦੇ ਖਰੀਦਦੇ ਭਲਾ ਕਿੰਨੂ ਆ? ਲਓ ਜੀ ਆ ਜਿਹੜਾ ਸਵਾਲ ਤੁਸੀਂ ਕੀਤਾ ਨਾ ਇਹ ਸਵਾਲ ਤੁਹਾਡਾ ਬਹੁਤ ਵਧੀਆ ਜੀ ਕਿ ਇਹ ਲੋਕ ਜਿਹੜੇ ਵਪਾਰੀ ਆ ਇਹ ਵੇਚਦੇ ਕਿਹਨੂੰ ਆ ਤੇ ਖਰੀਦਦੇ ਕਿਹਨੂੰ? ਖਰੀਦਦੇ ਨੇ ਤੁਹਾਡੇ ਜਜ਼ਬਾਤ, ਬਿਲਕੁਲ ਸਹੀ, ਤੁਹਾਡੀਆਂ ਇੱਛਾਵਾਂ, ਤੁਹਾਡੀਆਂ ਭਾਵਨਾਵਾਂ। ਤੁਹਾਡੀ ਭਾਵਨਾ ਹੁੰਦੀ ਹੈ ਕਿ ਹਾਂ ਵੀ ਸਾਡਾ ਬੁੜਾ ਬਹੁਤ ਪੀਂਦਾ ਸੀਗਾ, ਇਹਦੇ ਭੋਗ ਤੇ ਹੁਣ ਸਾਰਿਆਂ ਨੂੰ ਪਿਲਾਉਣੀ ਆ, ਫੇਰ ਬੜਾ ਖੁਸ਼ ਹੋ ਜਾਊ, ਫੇਰ ਬੜਾ ਤਸੱਲੀ ਨਾਲ ਉੱਥੇ ਬੈਠਾ ਰਹੂ। ਠੀਕ ਹੈ ਜੀ, ਇਹ ਵੀ ਨਹੀਂ ਕਿਤੇ ਸ਼ਾਮ ਨੂੰ ਮੋੜੇ ਨਹੀਂ ਆਉਂਦਾ ਤੁਹਾਡੇ ਘਰ ਨੂੰ। ਤੁਹਾਡੀ ਭਾਵਨਾ ਇਹ ਹੈ ਕਿ ਸਾਡੇ ਮੁੰਡੇ ਦਾ ਵਿਆਹ ਆ, ਹਾਂ, ਸਾਡੇ ਕਾਕਾ ਜੰਮਿਆ। ਹਾਂ, ਦੇਖੋ ਗੱਲ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਸਾਡੀਆਂ ਤਾਂ ਲੋਕ ਬੋਲੀਆਂ ਦੇ ਵਿੱਚ ਹੈਗੀ। ਠੀਕ ਹੈ ਨੀ ਕਿ ਹੁਣ ਇੱਕ ਬੋਲੀ ਪਾਉਂਦੀਆਂ ਹੁੰਦੀਆਂ ਬੀਬੀਆਂ ਕਿ ਹੁਣ ਤੇਰੇ ਜੰਮ ਪਈ ਧੀ ਵੇ ਨਰੰਜਣਾ, ਹੁਣ ਥੋੜੀ ਦਾਰੂ ਪੀ ਵੇ ਨਰੰਜਣਾ, ਹੁਣ ਤੇਰੇ ਜੰਮ ਪਿਆ ਪੁੱਤ ਵੇ ਨਰੰਜਣਾ, ਹੁਣ ਦਾਰੂ ਪੀਣ ਦੀ ਰੁੱਤ ਵੇ ਨਰੰਜਣਾ। ਇਹ ਨਰੰਜਣ ਜਿਹੜਾ ਆ ਇਹ ਦਾਰੂ ਦੇ ਨਾਲ ਹੀ ਕਿਉਂ ਖੁਸ਼ ਹੁੰਦਾ ਜੀ? ਇਹ ਭਾਵਨਾ ਜਿਹੜੀ ਆ ਨਾ ਇਹ ਸਮਝੀ ਵਪਾਰੀਆਂ ਨੇ ਜੀ ਕਿ ਯਾਰ ਇਹਨਾਂ ਦੀਆਂ ਤਾਂ ਹਰ ਇੱਕ ਭਾਵਨਾਵਾਂ ਦੇ ਵਿੱਚ ਸ਼ਰਾਬ ਲੁਕੀ ਹੋਈ ਹੈ। ਸੋ ਇਸ ਕਰਕੇ ਸਰਕਾਰ ਵੀ ਹਰ ਵਰੇ ਕੋਟਾ ਵਧਾਉਂਦੀ ਹੈ ਜੀ ਸ਼ਰਾਬ ਦਾ। ਕਹਿੰਦੇ ਨੇ ਕਿ ਸ਼ਰਾਬ ਦੇ ਕੋਲੋਂ ਮਾਲੀਆ ਬਹੁਤ ਜ਼ਿਆਦਾ ਮਿਲਦਾ, ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੁਣੀ ਬੜੇ ਤੰਗ ਸੀ, ਔਖੇ ਸੀ ਲਾਕਡਾਊਨ ਦੇ ਵਿੱਚ ਵੀ ਤੇ ਇਹੀ ਕੀਤਾ ਉਹਨਾਂ ਨੇ, ਸਾਰਾ ਕੁਝ ਬੰਦ ਪਰ ਸ਼ਰਾਬ ਦੇ ਠੇਕੇ ਖੁੱਲੇ। ਹਾਂ, ਤੇ ਇਹ ਜਿਹੜੇ ਸ਼ਰਾਬ ਦੇ ਠੇਕੇ ਖੁੱਲੇ ਸੀ ਇਸ ਕਰਕੇ ਖੁੱਲੇ ਸੀ। ਜੋਗੀ ਜੀ ਖਰੀਦਣ ਦੀ ਗੱਲ ਤਾਂ ਹੋ ਗਈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ, ਹੁਣ ਵੇਚਣ ਬਾਰੇ ਦੱਸੋ। ਲਓ ਜੀ ਹੁਣ ਵੇਚਣ ਬਾਰੇ ਵੀ ਦੱਸ ਦਿੰਦੇ ਆ। ਜਦੋਂ ਹੁੰਦੀ ਹੈ ਇੱਕ ਤੁਸੀਂ ਇਕਨੋਮਿਕਸ ਜੇਕਰ ਕਿਤੇ ਪੜ੍ਹੀ ਹੋਵੇ ਮਾੜੀ ਮੋਟੀ, ਉਹਦਾ ਤਾਂ ਵੈਸੇ ਤੁਸੀਂ ਪੜ੍ਹੇ ਨਹੀਂ ਕਿਉਂਕਿ ਜਿਹੜੇ ਸਕੂਲ ਦੇ ਮੋਰ ਦੀ ਜਿਹੜਾ ਗੋਹੇ ਵਾਲਾ ਟੋਕਰਾ ਲੈ ਕੇ ਸਿਰ ਦੇ ਉੱਪਰ ਦੀ ਲੰਘਿਆ ਹੋਵੇ ਬੰਦਾ, ਉਹਨੂੰ ਮੈਂ ਇਕਨੋਮਿਕਸ ਦੀਆਂ ਗੱਲਾਂ ਸਮਝਾਵਾਂ, ਸੌਰੀ ਫॉर दैट। ਜੋਗੀ ਜੀ ਇਕਨੋਮਿਕਸ ਤਾਂ ਮੈਨੂੰ ਪਤਾ, ਡਿਮਾਂਡ ਸਪਲਾਈ ਵੀ ਪਤਾ ਮੈਨੂੰ। ਹਾਂ ਬਸ ਫਿਰ ਉੱਥੇ ਆ ਜਾਓ। ਹੁਣ ਡਿਮਾਂਡ ਬਹੁਤ ਆ ਸ਼ਰਾਬ ਦੀ ਜੀ, ਲੋਕੀ ਜਦੋਂ ਸਰਕਾਰ ਕੋਟਾ ਰੱਖਦੀ ਹੈ ਨਾ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਬੋਤਲਾਂ ਹੜੱਪ ਕਰ ਜਾਂਦੇ ਆ ਜੀ। ਠੀਕ ਹੈ, ਹੁਣ ਇਹ ਵਪਾਰੀਆਂ ਨੂੰ ਵੀ ਪਤਾ ਹੈ ਕਿ ਜਿਹੜਾ ਸਾਨੂੰ ਸਰਕਾਰ ਕੋਟਾ ਦਿੰਦੀ ਹੈ ਉਸ ਤੋਂ ਜ਼ਿਆਦਾ ਕੋਟਾ ਸਾਡੇ ਕੋਲ ਹੋਣਾ ਨਹੀਂ ਜੀ। ਹੁਣ ਜਦੋਂ ਡਿਮਾਂਡ ਤੇ ਸਪਲਾਈ ਦੇ ਵਿੱਚ ਫਰਕ ਆ ਜਾਂਦਾ ਉੱਥੇ ਰੇਟ ਵੀ ਵੱਧਦੇ ਤੇ ਨਾਲ ਦੀ ਨਾਲ ਕੁਆਲਿਟੀ ਜਿਹੜੀ ਹੈ ਉਹ ਡਾਊਨ, ਕੁਆਂਟੀਟੀ ਜਿਹੜੀ ਹੈ ਉਹ ਕੁਆਲਿਟੀ ਨੂੰ ਡਾਊਨ ਕਰਦੀ ਹੈ। ਔਰ ਇਸ ਕੁਆਲਿਟੀ ਨੂੰ ਡਾਊਨ ਕਰਦਿਆਂ ਵਪਾਰੀ ਇੱਥੇ ਤੱਕ ਲੈ ਗਏ ਕਿ ਲੋਕਾਂ ਨੂੰ ਜ਼ਹਿਰ ਵੇਚਣ ਲੱਗ ਪਏ। ਬਿਲਕੁਲ ਜੀ, ਜ਼ਹਿਰੀਲੀ ਸ਼ਰਾਬ। ਤੁਹਾਨੂੰ ਯਾਦ ਹੋਏਗਾ ਕਿ ਸਾਲ ਭਰ ਪਹਿਲਾਂ ਇੱਕ ਜ਼ਹਿਰੀਲੀ ਸ਼ਰਾਬ ਦਾ ਕਾਂਡ ਹੋਇਆ ਸੀ ਜਿਹਦੇ ਵਿੱਚ ਲੋਕਾਂ ਦੇ ਘਰ 70 ਵੇਚ ਗਏ ਸੀ ਔਰ 100 ਤੋਂ ਵੱਧ ਮੌਤਾਂ ਹੋਈਆਂ ਸੀ। ਅੱਜ ਤੱਕ ਉਹਦੇ ਉੱਪਰ ਕੋਈ ਵੀ ਜਾਂਚ ਕਿੱਥੇ ਤੱਕ ਪਹੁੰਚੀ ਕੋਈ ਅਤਾ ਪਤਾ ਨਹੀਂ ਹੈ। ਪੋਲ ਖੋਲ ਦਿੱਤੀ ਸੀ ਉਸ ਵੇਲੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੀ, ਉਸ ਵੇਲੇ ਵੀ ਸਰਕਾਰ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ। ਹੁਣ ਕਿਉਂਕਿ ਇਲੈਕਸ਼ਨ ਨੇੜੇ ਨੇ ਫਿਰ ਤੋਂ ਇਹ ਮੁੱਦਾ ਛਾਇਆ ਹੈ ਔਰ ਇਸ ਮੁੱਦੇ ਬਾਰੇ ਗੱਲ ਕਰਦੇ ਹਾਂ ਕਿ ਲਓ ਜੀ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ। ਗੱਲ ਕਰਦੇ ਹਾਂ ਕਿ ਪਿਛਲੇ ਸਾਲ ਇਸੇ ਹੀ ਮਹੀਨੇ ਜੁਲਾਈ ਮਹੀਨੇ ਦੇ ਵਿੱਚ 3 ਜ਼ਿਲ੍ਹਿਆਂ ਦੇ ਵਿੱਚ ਤਰਨਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 70 ਜਿਵੇਂ ਤੁਸੀਂ ਦੱਸਿਆ ਕਿ ਵਿਛ ਗਏ ਸੀਗੇ, 100 ਤੋਂ ਵੱਧ ਮੌਤਾਂ ਹੋਈਆਂ ਸੀਗੀਆਂ। ਠੀਕ ਹੈ, ਸਭ ਤੋਂ ਵੱਧ ਮੌਤਾਂ ਪਵਿੱਤਰ ਸ਼ਹਿਰ ਤਰਨਤਾਰਨ ਦੇ ਵਿੱਚ ਹੋਈਆਂ ਸੀ। 84 ਲੋਕਾਂ ਦੇ ਘਰਾਂ ਦੇ ਵਿੱਚ ਉੱਥੇ ਮਕਾਨਾਂ ਆਈਆਂ ਜੀ। ਤਰਨਤਾਰਨ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ 3 FIR ਦਰਜ ਕੀਤੀਆਂ ਸੀ। ਠੀਕ ਹੈ, ਇਹਦੇ ਵਿੱਚ ਪੁਲਿਸ ਨੇ ਕਤਲ ਦੀ ਧਾਰਾ ਵੀ ਜੋੜੀ ਸੀ ਤੇ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਵੀ ਕੀਤਾ ਸੀ ਜੀ। ਔਰ ਇੱਥੇ ਤੱਕ ਕਿ ਪੰਜਾਬ ਸਰਕਾਰ ਨੇ
ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਲਈ। ਇਸ ਕਾਂਡ ਦੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪੀੜਤ ਪਰਿਵਾਰ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਸੀ ਮਿਲਿਆ ਉਹ ਹਾਲੇ ਵੀ ਸਰਕਾਰ ਨੂੰ ਗਾਲਾਂ ਕੱਢਦੇ ਨੇ। ਉਹਨਾਂ ਦੇ ਜ਼ਖਮ ਹਾਲੇ ਵੀ ਅੱਲੇ ਨੇ। ਸਾਡਾ ਪ੍ਰੋਗਰਾਮ ਹੋ ਸਕਦਾ ਉਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਦਾ ਕੋਈ ਰਿਸ਼ਤੇਦਾਰ ਨੇੜਿਓਂ ਦੂਰੋਂ ਸੁਣ ਰਿਹਾ ਹੋਵੇ, ਉਹਨਾਂ ਦੇ ਜ਼ਖਮ ਅੱਲੇ ਨੇ। ਇਹ ਨਾਜਾਇਜ਼ ਸ਼ਰਾਬ ਜਿਹੜੀ ਬਣਦੀ ਹੈ ਇਹ ਜ਼ਹਿਰੀਲੀ ਤੇ ਸਾਰੀਆਂ ਹੀ ਆ, ਠੀਕ ਹੈ ਨਾ, ਚੰਗੀ ਤੇ ਕੋਈ ਵੀ ਨਹੀਂ। ਸ਼ਾਇਦ ਤੇ ਅਸੀਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ, ਸਾਰੀਆਂ ਹੀ ਸ਼ਰਾਬਾਂ ਮਾੜੀਆਂ ਨੇ, ਪਰ ਜਿਹੜੀਆਂ ਆਪਣੇ ਤੌਰ ਤੇ ਬਣਾ ਕੇ ਵੇਚਦੇ ਨੇ ਉਹਨਾਂ ਦੀ ਕਹਿੰਦੇ ਨੇ ਕਿ ਕੋਈ ਡਿਗਰੀ ਨਹੀਂ ਹੁੰਦੀ, ਕੋਈ ਉਹਨਾਂ ਦੇ ਉੱਪਰ ਕੋਈ ਚੈੱਕ ਨਹੀਂ ਹੁੰਦਾ, ਇਸ ਕਰਕੇ ਉਹ ਲੋਕਾਂ ਦੀ ਜਾਨ ਦਾ ਖੌਫ ਬਣ ਜਾਂਦੀਆਂ ਨੇ। ਜਾਂਚ ਜਿਹੜੀ ਹੈ ਉਹ ਬਸ ਜਾਂਚ ਕਮੇਟੀ ਬੈਠੀ ਹੈ ਕਿ ਉਹ ਜਾਂਚ ਕਮੇਟੀ ਨੇ ਕੁਝ ਅੱਗੇ ਪੈਰ ਧਰਿਆ, ਕੁਝ ਉਹਦੇ ਵਿੱਚੋਂ ਬਣਿਆ। ਜਿੱਦਾਂ ਕੋਈ ਸਮਾਂ ਹੁੰਦਾ ਸੀ ਨਾ, ਬੀਬੀਆਂ ਲੱਸੀ ਪਾ ਕੇ ਰੱਖ ਦਿੰਦੀਆਂ ਹੁੰਦੀਆਂ ਸੀ, ਦਹੀਂ ਪਾ ਕੇ ਖੱਟਾ ਨੁੱਚੜਦਾ ਰਹਿੰਦਾ ਹੁੰਦਾ ਸੀਗਾ, ਰਾਤ ਨੂੰ ਫਿਰ ਉਹਨੂੰ ਖੱਟਾ ਬਣਾਉਂਦੇ ਹੁੰਦੇ ਸੀਗੇ। ਹੁਣ ਇਸੇ ਤਰ੍ਹਾਂ ਹੀ ਇਹ ਸਾਲ ਹੋ ਗਿਆ ਨੁੱਚੜਦਿਆਂ ਨੁੱਚੜ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ। ਰਵਨੀਤ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਔਰ ਜੋਗੀ ਜੀ ਦੇਖਿਆ ਜਾਵੇ ਤਾਂ ਪਹਿਲੇ ਮੁੱਦੇ ਨੂੰ ਤੇ ਛੱਡ ਦਿਓ, ਉਤੋਂ ਤੇ ਛਿੱਕੂ ਨਿਕਲਣਾ ਕੀ ਨਿਕਲਣਾ, ਲੇਕਿਨ ਨਸ਼ੇ ਦੀਆਂ ਇਹੋ ਜਿਹੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਹਲੂਣ ਕੇ ਰੱਖ ਦੇਣਗੀਆਂ, ਜਿਹੜੀਆਂ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਣਗੀਆਂ। ਸਾਡੇ ਪੰਜਾਬ ਦੇ ਵਿੱਚ ਹਾਲਾਤ ਇਹ ਹੈ, ਨਸ਼ੇ ਦੇ ਦਲਦਲ ਦੇ ਵਿੱਚ ਇੱਕ ਪ੍ਰੇਮੀ ਜੋੜਾ ਫਸਿਆ। ਕੋਈ ਬਹੁਤੀ ਜ਼ਿਆਦਾ ਉਮਰ ਨਹੀਂ ਆ ਉਹਨਾਂ ਦੀ, ਲਗਾਤਾਰ 2 ਸਾਲ ਤੋਂ ਇਹ ਦੋਵੇਂ ਜੀ ਨਸ਼ਾ ਕਰ ਰਹੇ ਸੀ। 22 ਲੱਖ ਰੁਪਇਆ ਇਹਨਾਂ ਨੇ ਗਵਾ ਦਿੱਤਾ। ਉਸ 22 ਲੱਖ ਦੇ ਨਾਲ ਇਹ ਕਿੰਨਾ ਕੁਝ ਖਰੀਦ ਸਕਦੇ ਸੀ, ਕਿੰਨਾ ਕੁਝ ਬਣਾ ਸਕਦੇ ਸੀ, ਆਪਣਾ ਫਿਊਚਰ ਸੇਵ ਕਰਦੇ ਸੀ। ਪਰ 2 ਸਾਲਾਂ ਦੇ ਵਿੱਚ 22 ਲੱਖ ਰੁਪਇਆ ਮਿਹਣੇ ਰਖਾਉਂਦਾ ਹੈ। ਬਿਲਕੁਲ ਜੀ, 22 ਲੱਖ ਰੁਪਇਆ ਜਿਹੜਾ ਤੁਸੀਂ ਗੱਲ ਕਰਦੇ ਹੋ ਨਾ, ਇਹ ਕੱਲਾ ਇਹ ਇੱਕ ਪ੍ਰੇਮੀ ਜੋੜਾ ਨਹੀਂ, ਇਦਾਂ ਦੇ ਬਹੁਤ ਸਾਰੇ ਘਰ ਹੋਣਗੇ। ਬਿਲਕੁਲ ਜੀ, ਇੱਕ ਦੂਜੇ ਨੂੰ ਹੈਰੋਇਨ ਦੇ ਇੰਜੈਕਸ਼ਨ ਲਾਉਂਦੇ ਸੀ। ਤੁਸੀਂ ਇਹ ਸੋਚੋ ਵੀ ਇਹੋ ਤੱਕ ਹਾਲਾਤ ਹੋ ਗਏ ਇੱਥੋਂ ਤੱਕ ਦੇ ਕਿ ਬਾਂਹ ਤੇ ਟੀਕਾ ਲਾਉਣ ਦੀ ਜਗ੍ਹਾ ਨਹੀਂ ਬਚੀ। ਬਿਲਕੁਲ ਜੀ, ਔਰ ਇਸੇ ਤਰ੍ਹਾਂ ਨਾੜਾਂ ਵਿੰਨੀਆਂ ਪਈਆਂ ਨੇ ਪੰਜਾਬ ਦੀ ਨੌਜਵਾਨੀ ਦੀਆਂ ਜੀ। ਘਰ ਘਰ ਦੇ ਵਿੱਚ ਇਹ ਆਲਮ ਬਣਿਆ ਪਿਆ ਕਿ ਹਰ ਘਰ ਦੇ ਵਿੱਚ ਕਿਤੇ ਨਾ ਕਿਤੇ ਜੇਕਰ ਕੋਈ ਅਥਰੂ ਡਿੱਗਦਾ ਹੈ ਤਾਂ ਉਹ ਉਸ ਚਿਖਾ ਦੇ ਉੱਪਰ ਡਿੱਗਦਾ ਹੈ ਕਿ ਜਿਹੜੀ ਚਿਖਾ ਨਸ਼ੇ ਦੇ ਕਾਰਨ ਬਣੀ ਹੋਈ ਹੈ ਜੀ। ਇੱਥੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਆਗੂ ਨੇ ਹੱਥ ਦੇ ਵਿੱਚ ਬਾਣੀ ਨੂੰ ਫੜ ਕੇ ਜੀ ਤਖਤ ਵੱਲ ਨੂੰ ਮੂੰਹ ਕਰਕੇ ਸੌਹਾਂ ਖਾ ਕੇ ਮੁੱਕਰ ਜਾਂਦੇ ਨੇ ਕਿ ਮੈਂ ਲੱਕ ਤੋੜ ਦਵਾਂਗਾ, ਮੈਂ ਫਲਾਣਾ ਕਰ ਦਵਾਂਗਾ। 4 ਹਫ਼ਤਿਆਂ ਦੇ ਵਿੱਚ ਰੋਕਣ ਦੀ ਗੱਲ ਤੋਂ ਬਾਅਦ ਮੁੱਕਰ ਕੇ ਫਿਰ ਲੱਕ ਤੋੜਨ ਦੀ ਗੱਲ ਆ ਗਈ। ਨਾ ਲੱਕ ਤੋੜਿਆ, ਨਾ ਉਹਦਾ ਮੂੰਹ ਮੋੜਿਆ, ਨਾ ਨਸ਼ਾ ਰੁਕਿਆ, ਬਸ ਉਦਾਂ ਦਾ ਉਦਾਂ ਹੀ ਪੰਜਾਬ ਜਿਹੜਾ ਉਹ ਡੁਲਕਦਾ ਫਿਰ ਰਿਹਾ। ਕਿਉਂਕਿ ਇਹ ਲੋਕ ਸ਼ਾਮ ਨੂੰ ਤੇ ਲੋਕਾਂ ਦੀਆਂ ਗਲੀਆਂ ਦੇ ਵਿੱਚ ਆਣ ਕੇ ਫਿਰਦੇ ਨਹੀਂ ਨਾ, ਕਿਤੇ ਆਣ ਕੇ ਮਾਝੇ ਮਾਲਵੇ ਦੁਆਬੇ ਦੀਆਂ ਗਲੀਆਂ ਦੇ ਵਿੱਚ ਕਿਤੇ ਆਣ ਕੇ ਸ਼ਾਮ ਨੂੰ ਗੇੜਾ ਮਾਰਨ। ਇਹਨਾਂ ਨੂੰ ਝੂਲਦੀ ਹੋਈ ਸਾਡੀ ਜਵਾਨੀ। ਤੁਸੀਂ ਇਹ ਦੇਖੋ, ਹਾਲਾਤ ਇੰਨੇ ਕੁ ਜ਼ਿਆਦਾ ਖਰਾਬ ਹੋ ਚੁੱਕੇ ਨੇ ਜੋਗੀ ਜੀ ਕਿ ਉਸ ਜਿਹੜੀ ਮੈਂ ਪ੍ਰੇਮੀ ਜੋੜੇ ਦੀ ਗੱਲ ਕੀਤੀ ਹੈ, ਉਹਦੇ ਚ ਕੁੜੀ ਦਾ ਮੰਨਣਾ ਹੈ ਕਿ ਮੈਂ ਛੋਟੀ ਉਮਰ ਦੀ ਸੀ ਜਦੋਂ ਮੈਂ ਨਸ਼ੇ ਦੀ ਆਦੀ ਹੋ ਗਈ। ਔਰ ਜਦੋਂ ਆਪਾਂ ਕਹਿੰਦੇ ਨਾ ਵੀ ਜਿੱਦਾਂ ਦੇ ਤੁਸੀਂ ਹੁੰਦੇ ਹੋ ਨਾ, ਤੁਹਾਨੂੰ ਆਪਣੇ ਸੁਭਾਅ ਦੇ ਮੁਤਾਬਕ ਲੋਕ ਮਿਲ ਜਾਂਦੇ ਜੀ। ਬਿਲਕੁਲ ਅੱਜ ਨਾ ਮਿਲਣਗੇ, ਕੱਲ ਮਿਲ ਜਾਣਗੇ। ਦੇਖੋ, ਸਭ ਤੋਂ ਵੱਡੀ ਗੱਲ ਹੈ ਚੋਰਾਂ ਦੇ ਚੋਰ, ਸਾਧਾਂ ਦੇ ਸਾਧ, ਠੀਕ ਹੈ ਨਾ। ਇਹ ਆਮ ਤੌਰ ਤੇ ਇਹ ਅਖਾਣ ਬਣੀ ਹੋਈ ਹੈ, ਚੋਰਾਂ ਦੇ ਚੋਰ ਪ੍ਰਾਹੁਣੇ ਆਉਣੇ ਆ, ਸਾਧਾਂ ਦੇ ਸਾਧ ਪ੍ਰਾਹੁਣੇ ਆਉਣੇ, ਠੀਕ ਹੈ ਨਾ। ਸੋ ਇਸ ਕਰਕੇ ਜਿਹੜੇ ਇਦਾਂ ਦੇ ਬੰਦੇ ਨੇ ਇਹ ਪੁੱਜ ਕੇ ਕਹਿੰਦੇ ਨੇ ਕਿ ਬਿੱਲੀ 7 ਘਰ ਵਲ ਕੇ ਜਾਂਦੀ ਹੈ, ਇਸੇ ਤਰ੍ਹਾਂ ਇਹ ਵੀ 7 ਘਰ ਵਲ ਕੇ ਆਪਣਾ ਬੰਦਾ ਕੋਈ ਲੱਭ ਲੈਂਦੇ ਆ। ਚਾਹੇ ਇਹਨਾਂ ਨੂੰ 7 ਪਿੰਡ ਵਲਣੇ ਪੈਣ, ਚਾਹੇ 7 ਸ਼ਹਿਰ, ਚਾਹੇ 7 ਦੇਸ਼, ਠੀਕ ਹੈ ਨਾ। ਇਹ ਵਲ ਕੇ ਫਿਰ ਉੱਥੇ ਜਾ ਕੇ ਆਪਣਾ ਕੋਈ ਢੋ ਮੇਲਾ ਲੱਭ ਕੇ ਇਹ ਬੰਦੇ ਹਟਦੇ ਨਹੀਂ। ਬਿਲਕੁਲ ਜੀ। ਔਰ ਇਹ 22 ਸਾਲ ਦਾ ਇਹਨੂੰ ਮੁੰਡਾ ਮਿਲਿਆ, 20 ਸਾਲ ਦੀ ਖੁਦ ਦੀ ਉਮਰ ਹੈ। ਸੋਚੋ, ਛੋਟੀ ਉਮਰ 'ਚ ਲੱਗ ਗਈ ਸੀ ਤੇ ਕਿੰਨੀ ਕੁ ਉਮਰ ਹੁੰਦੀ ਹੋਏਗੀ ਉਸ ਵੇਲੇ। ਔਰ ਵੱਡੀ ਗੱਲ ਇਹ ਹੈ ਕਿ ਕਹਿੰਦੇ ਕਿ ਸਰਕਾਰ ਦਾਅਵੇ ਤਾਂ ਕਰਦੀ ਹੈ ਕਿ ਨਸ਼ਾ ਨਹੀਂ ਮਿਲਣਾ, ਨਸ਼ੇ ਦਾ ਲੱਕ ਤੋੜਦਾ, ਕਿ ਕਹਿੰਦੇ ਆਰਾਮ ਦੇ ਨਾਲ ਮਿਲ ਰਿਹਾ।
ਦੇਖੋ ਛੋਟੇ ਛੋਟੇ ਬੱਚਿਆਂ ਤੋਂ ਨਸ਼ਾ ਕਰਵਾਇਆ ਜਾ ਰਿਹਾ। ਹਾਂ, ਕਰਵਾਇਆ ਜਾ ਰਿਹਾ। ਔਰ ਦੇਖੋ ਸਭ ਤੋਂ ਵੱਡੀ ਗੱਲ ਆ ਅੱਜ ਵਿੱਚੋਂ ਸੁਣਾਈ ਦਿੰਦੀਆਂ ਨੇ। ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਸਿਰਫ ਪੰਜਾਬ ਦੇ ਵਿੱਚ ਹੀ ਨਸ਼ਾ ਪੂਰੇ ਵਿਸ਼ਵ ਦੇ ਵਿੱਚ ਆ ਜੀ, ਠੀਕ ਹੈ ਨਾ। ਅਸੀਂ ਇਕੱਲੇ ਪੰਜਾਬ ਨੂੰ ਦੋਸ਼ ਨਹੀਂ ਦਿੰਦੇ, ਪਰ ਸਾਨੂੰ ਤੇ ਆਪਣੇ ਘਰ ਦਾ ਚੁੱਲ੍ਹਾ ਬੁਝਦਾ ਹੋਵੇ ਦੁੱਖ ਤੇ ਸਾਨੂੰ ਉੱਥੇ ਹੀ ਹੋਣਾ। ਪਰ ਵੱਡੀ ਗੱਲ ਇਹ ਵੀ ਹੈ ਜੋਗੀ ਜੀ ਕਿ ਪੂਰੇ ਵਰਲਡ ਦੇ ਵਿੱਚ ਜੇ ਨਸ਼ਾ ਵਿਕਦਾ ਵੀ ਹੈ ਨਾ, ਕਦੀ ਵੀ ਜ਼ਹਿਰੀਲੀ ਸ਼ਰਾਬ ਨਹੀਂ ਵਿਕਦੀ, ਉੱਥੇ ਲੋਕਾਂ ਨੂੰ ਫੋਰਸ ਨਹੀਂ ਕੀਤਾ ਜਾਂਦਾ ਔਰ ਬੜੇ ਆਰਾਮ ਦੇ ਨਾਲ ਨਸ਼ਾ ਮਿਲਦਾ ਵੀ ਨਹੀਂ ਹੈ। ਬਿਲਕੁਲ ਜੀ, ਪਰ ਸਾਡੇ ਇੱਥੇ ਜਿਹੜੀ ਆ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਇੱਥੇ ਇਨਵੋਲਵਮੈਂਟ ਜਿਹੜੀ ਆ, ਜਿੱਥੇ ਜਿਹੜਾ ਨਸ਼ਾ ਵੇਚਣ ਵਾਲੇ ਆ ਜੀ, ਦੇਖੋ ਇੱਥੇ ਇੱਕ ਨੈਕਸਸ ਬੜਾ ਤਗੜਾ ਬਣਿਆ ਹੋਇਆ। ਸਮਗਲਰ ਆ ਜੀ, ਠੀਕ ਆ, ਪੁਲਿਸ ਵਾਲੇ ਆ, ਪੋਲੀਟੀਸ਼ੀਅਨ ਆ, ਤੇ ਇੱਕ ਹੈਗੇ ਨਸ਼ਾ ਪੀਣ ਵਾਲੇ ਜੀ। ਇਹਨਾਂ ਦੀ ਆਪਸ ਦੇ ਵਿੱਚ ਬਹੁਤ ਵੱਡੀ ਇੱਕ ਨਾ ਸੰਗਲੀ ਬਣੀ ਹੋਈ ਹੈ। ਇਸ ਸੰਗਲੀ ਨੂੰ ਤੋੜੇ ਤੋਂ ਬਿਨਾ, ਇਹਦੀ ਕੋਈ ਇੱਕ ਕੜੀ ਕੱਢੇ ਤੋਂ ਬਿਨਾ ਇਹ ਗੱਲ ਬਣਨੀ ਨਹੀਂ। ਪਿੱਛੇ ਜੇ ਇੱਕ ਰੌਲਾ ਪਿਆ ਸੀ ਕਿ ਇੱਕ ਹਾਕੀ ਦੇ ਖਿਡਾਰੀ ਆਲਾ ਦਰਜੇ ਦਾ ਉਹ ਅਫਸਰ ਸੀ ਪੁਲਿਸ ਦਾ ਜੀ, ਉਹ ਨਸ਼ਾ ਦਿੰਦਾ ਹੁੰਦਾ ਸੀ। ਨਸ਼ੇ ਦੇ ਕੇਸ ਦੇ ਵਿੱਚ ਉਹ ਫਸਿਆ। ਪੰਜਾਬ ਦੇ ਵਿੱਚ ਪਹਿਲਾਂ ਜਿਹੜੀ ਸਿੱਟ ਬਣਾਈ ਗਈ ਸੀਗੀ, ਠੀਕ ਹੈ ਨਾ, ਉਸ ਸਿੱਟ ਨੇ ਜਦੋਂ ਪਹਿਲਾ ਇੱਕ ਕੇਸ ਦਰਜ ਕੀਤਾ, ਪਹਿਲਾ ਹੀ ਬੰਦਾ ਫੜਿਆ, ਇਹਨਾਂ ਦਾ ਆਪਣਾ ਪੁਲਿਸ ਇੰਸਪੈਕਟਰ ਫੜ ਹੋਇਆ, ਠੀਕ ਹੈ ਨਾ। ਗੱਲ ਇਹ ਹੈ ਕਿ ਕਿਉਂ ਇਹ ਪੁਲਿਸ ਇਨਵੋਲਵਮੈਂਟ ਜਿਹੜੀ ਆ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਕਰ ਰਹੇ ਹਾਂ ਉਸ ਭਖਦੇ ਹੋਏ ਮੁੱਦੇ ਨੂੰ ਲੈ ਕੇ, ਜਿਸ ਮੁੱਦੇ ਨੂੰ ਹੁਣ ਅੱਖੋਂ ਪਰੋਖੇ ਕਰ ਦਿੱਤਾ ਗਿਆ ਜੀ। ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰਾਂ ਜਿਹੜੀਆਂ ਇਹ ਖੁਸ਼ ਨੇ ਜੀ ਕਿ ਕਿਸਾਨੀ ਜਿਹੜਾ ਮੋਰਚਾ ਨਾ ਬੜਾ ਲੰਮਾ ਚੱਲਿਆ, ਇਹ ਖੁਸ਼ ਨੇ, ਇਹ ਹੱਲ ਕਰਵਾ ਕੇ ਰਾਜੀ ਨਹੀਂ ਨਾ। ਉਹਨਾਂ ਨੇ ਸਾਫ਼ ਕਹਿਤਾ ਨਹੀਂ। ਦੇਖੋ ਗੱਲ ਇਹ ਹੈ ਨਾ ਕਿ ਇਹ ਇਸ ਕਰਕੇ ਕਿਸਾਨੀ ਮੁੱਦੇ ਕਰਕੇ ਜਿਹੜੇ ਬਾਕੀ ਮੁੱਦੇ ਨੇ ਉਹ ਮਨਫੀ ਹੋ ਗਏ, ਲੋਕਾਂ ਦੀਆਂ ਸੋਚਾਂ ਦੇ ਵਿੱਚੋਂ ਨਿਕਲ ਗਏ, ਠੀਕ ਹੈ। ਤੁਹਾਡੇ ਸਮਾਰਟਫੋਨਾਂ ਦੇ ਬਾਰੇ ਕਿਸੇ ਨੇ ਕੁਝ ਨਹੀਂ ਪੁੱਛਿਆ, ਤੁਹਾਡੀ ਘਰ ਘਰ ਨੌਕਰੀ ਬਾਰੇ ਕਿਸੇ ਨੇ ਕੁਝ ਨਹੀਂ ਪੁੱਛਿਆ, ਤੁਹਾਡੇ ਜਿਹੜੇ ਜੋ ਵਾਅਦੇ ਸੀਗੇ ਉਹਨਾਂ ਦੇ ਬਾਰੇ ਕਿਸੇ ਨੇ ਕੁਝ ਨਹੀਂ ਪੁੱਛਿਆ, ਟੁੱਟੀਆਂ ਸੜਕਾਂ ਦੇ ਬਾਰੇ ਨਹੀਂ ਪੁੱਛਿਆ, ਕਰੋਨਾ ਦੇ ਵਿੱਚ ਜਿਹੜੀ ਆਕਸੀਜਨ ਸੀ ਉਹਨੂੰ ਤੜਫਦੇ ਹੋਏ ਲੋਕਾਂ ਦੇ ਬਾਰੇ ਤੁਹਾਡਾ ਕੋਈ ਨਹੀਂ ਸਵਾਲ ਜਵਾਬ ਹੋਇਆ ਤੁਹਾਨੂੰ। ਗੱਲ ਇਹ ਹੈ ਕਿ ਇਸ ਵੇਲੇ ਜਿਹੜਾ ਇਹ ਮੁੱਦਾ ਨਸ਼ੇ ਦਾ, ਇਹ ਵੀ ਅੰਦਰੋਂ ਅੰਦਰੀ ਸੁਲਗ ਰਿਹਾ, ਇਹਦੇ ਬਾਰੇ ਵੀ ਕੋਈ ਸਵਾਲ ਜਵਾਬ ਨਹੀਂ ਹੋ ਰਿਹਾ। ਦੇਖੋ ਇੱਕ ਬਹੁਤ ਵੱਡੀ ਗੱਲ ਹੈ ਕਿ ਅਸੀਂ ਨਹੀਂ ਕਹਿੰਦੇ ਕਿ ਸਾਰਾ ਪੰਜਾਬ ਨਸ਼ੇੜੀ ਹੈ ਜੀ। ਜਦੋਂ ਬਹੁਤ ਵੱਡੇ ਵੱਡੇ ਆਗੂ ਕੋਈ ਕਹਿ ਗਏ, ਕੋਈ ਕਹਿੰਦਾ ਸੀ 70% ਹੈ, ਕੋਈ ਕਹਿੰਦਾ 80% ਹੈ, ਕੋਈ ਕਿੰਨੇ। ਅਸੀਂ ਕਹਿੰਦੇ ਕਿ ਪੰਜਾਬ ਸਾਰਾ ਨਹੀਂ, ਪਰ ਕਿਤੇ ਕਿਤੇ ਸਾਡੀ ਜਵਾਨੀ ਨੂੰ ਘੁਣ ਲੱਗਾ ਜੀ। ਉਸ ਘੁਣ ਦਾ ਜ਼ਿਕਰ ਅਸੀਂ ਇਲਾਜ ਨਾ ਕੀਤਾ, ਸਾਡੀਆਂ ਕਿਤੇ ਚੁਗਾਠਾਂ ਨੂੰ ਘਰ ਦੀਆਂ ਨੂੰ ਘੁਣ ਲੱਗ ਜਵੇ, ਅਸੀਂ ਫਟਾਫਟ ਲਿਆ ਕੇ ਦਵਾਈ ਛਿੜਕਦੇ ਆਂ, ਉਹਨੂੰ ਰੋਕਦੇ ਆਂ। ਕੋਈ ਕਹਿੰਦਾ ਮਿੱਟੀ ਦਾ ਤੇਲ ਪਾ ਦਿਓ, ਕੋਈ ਕਹਿੰਦਾ ਦਵਾਈ ਲਿਆ ਕੇ ਪਾ ਦਿਓ, ਅਸੀਂ ਉਹਦੇ ਓੜ-ਪੋੜ ਕਰਦੇ ਆਂ। ਉਹ ਸਰਕਾਰ ਜੀ ਸਾਡੇ ਬੱਚਿਆਂ ਨੂੰ ਜਿਹੜਾ ਇਹ ਘੁਣ ਲੱਗ ਕੁਝ ਸਵਾਲਾਂ ਦੇ ਜਵਾਬ ਨਾ ਸਰਕਾਰ ਦੇ ਪਾ ਰਹੀ ਹੈ ਤੇ ਨਾ ਹੀ ਉਹ ਦੇਣਾ ਚਾਹੁੰਦੀ ਹੈ। ਪਰ ਸਾਡੇ ਚਾਚੇ ਨੇ ਸਾਡੀ ਚਾਚੀ ਨੂੰ ਜਵਾਬ ਦੇਤਾ ਠੋਕ ਕੇ। ਕਾਹਦਾ? ਲੈ, ਸਾਡੇ ਚਾਚੇ ਨੇ ਇੱਕ ਦਿਨ ਨਾ ਗਲਾਸੀ ਲਿਆਂਦੀ, ਅੱਛਾ, ਉਹਦੇ ਵਿੱਚ ਆਪਣੀ ਪਤਨੀ ਆ ਢਿੱਡ ਫੁੱਕਣੀ ਜੀ, ਗੁਰਦੇ ਲੂਣੀ, ਹਾਂ, ਫੇਫੜੇ ਖਰਾਬ ਕਰਨੀ, ਅੱਛਾ, ਤੇ ਲੀਵਰ ਨੂੰ ਸਾੜਨੀ, ਪਾ ਕੇ ਤੇ ਉਹਨੂੰ ਕਹਿੰਦਾ ਅਲ ਘੁੱਟ ਭਰ। ਹਾਂ, ਚਾਚੀ ਚਾਰੇ ਖੁਰ ਚੱਕ ਕੇ ਪੈ ਗਈ। ਪੈਣਾ ਹੀ ਸੀ। ਕਹਿੰਦਾ ਦੇਖ, ਜੇ ਤਾਂ ਤੂੰ ਮੈਨੂੰ ਕਰਦੀ ਆ ਪਿਆਰ, ਜੇ ਤਾਂ ਤੂੰ ਚਾਹਨੀ ਆ ਕਿ ਤੇਰੇ ਮੱਥੇ ਦਾ ਸੰਦੂਰ ਰਵੇ ਬਚਿਆ, ਅੱਛਾ, ਘੁੱਟ ਭਰ। ਲਓ ਜੀ, ਹੁਣ ਵਿਚਾਰੀ ਨੂੰ ਸੌਹਾਂ ਹੀ ਤਨੀਆਂ ਪਵਾਤੀਆਂ, ਘੁੱਟ ਭਰ ਲਿਆ ਨੇ। ਘੁੱਟ ਭਰ ਕੇ ਉਹਰੇ ਕਹਿੰਦੀ ਐ ਹਾਏ ਹਾਏ ਹਾਏ, ਵਿਚਾਰੀ ਉਲਟੀਆਂ ਕਰਨ ਲੱਗ ਪਈ। ਹਾਏ ਹਾਏ, ਕਹਿੰਦੀ ਏਦਾਂ ਦਾ ਜ਼ਹਿਰ ਪੀਣਾ ਤੂੰ? ਤੇ ਕਹਿੰਦੇ ਹੋਰ ਤੂੰ ਕੀ ਸੋਚਦੀ ਮੈਂ ਬੁੱਝਾ ਲੁੱਟਦਾ, ਜ਼ਹਿਰ ਪੀਂਦਾ ਜ਼ਹਿਰ, ਤੇ ਤੂੰ ਕੀ ਸਮਝੀ ਮੈਂ ਐਸ਼ਾ ਕਰਦਾ। ਆਹ ਤਾਂ ਸਾਡੇ ਚਾਚੇ ਦੇ ਹਾਲਾਤ ਆ। ਚਾਚੇ ਤੁਹਾਡੇ ਇਕੱਲੇ ਦੇ ਨਹੀਂ ਹੈ, ਬਹੁਤ ਸਾਰੇ ਲੋਕਾਂ ਦੇ ਹੀ ਹਾਲਾਤ ਨੇ। ਅਗਲੇ ਕਹਿੰਦੇ ਨੇ ਪੀਤਾ ਹੂੰ ਗਮ ਭੁਲਾਨੇ ਕੇ ਲਈ। ਹਾਂ, ਪਰ ਇਹਨਾਂ ਨੇ ਪਤਾ ਕਿ ਤੂੰ ਪੀ ਜਾਣੀ ਹੈ ਤੇ ਤੇਰੇ ਗਮ ਦੇ ਵਿੱਚ ਟੱਬਰ ਨੇ ਰੁੱਲ ਜਾਣਾ। ਬਿਲਕੁਲ ਜੀ, ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ, ਇਹ ਸਿਰਫ ਸਲੋਗਨ ਨਾ ਬਣਿਆ ਰਵੇ। ਹਾਂ, ਤੇ ਪਾਪਾ ਜੀ ਬੱਚਿਆਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਤੇ ਕਦੇ ਕਦੇ ਅਮਲ ਕਰ ਲੈਣਾ ਚਾਹੀਦਾ, ਬਾਕੀ ਇਹ ਅਮਲ ਛੱਡ ਕੇ ਅਮਲ ਉਹ ਕਰੋ ਕਿ ਜਿਹਦਾ ਨਸ਼ਾ ਸਾਰੀ ਉਮਰ ਨਾ ਉਤਰੇ। ਕਿਹਦਾ?
ਦੇਖੋ ਉਹ ਰੱਬ ਦੇ ਨਾਮ ਦੀ ਭਗਤੀ ਦਾ ਹੋ ਸਕਦਾ ਹੈ, ਉਹ ਤੁਹਾਡੇ ਆਪਣੇ ਕੋਈ ਸ਼ੌਂਕ ਪੂਰੇ ਕਰਨ ਦਾ ਹੋ ਸਕਦਾ ਹੈ, ਉਹ ਆਪਣੇ ਬੱਚਿਆਂ ਦੇ ਵਿੱਚੋਂ ਕੋਈ ਖਿਡਾਰੀ ਪੈਦਾ ਕਰੋ, ਕੋਈ ਲਿਖਾਰੀ ਪੈਦਾ ਕਰੋ, ਕੋਈ ਵਧੀਆ ਸ਼ਖਸ ਪੈਦਾ ਕਰੋ। ਯਾਰ ਤੁਸੀਂ ਪਤਾ ਨਹੀਂ ਕਿਹੜੀ ਦੌੜ ਦੇ ਵਿੱਚ ਲੱਗ ਗਏ ਹੋ, ਔਰ ਅੱਜ ਅਸੀਂ ਸਾਰਾ ਕੁਝ ਭੁਲਾ ਕੇ ਬਸ ਕਹਿੰਦੇ ਆ ਕਿ ਸਾਨੂੰ ਸਕੂਨ ਇਹਦੇ ਵਿੱਚੋਂ ਮਿਲਦਾ। ਓਏ ਲਾਹਨਤ ਹੈ ਯਾਰ ਜਿਹੜੇ ਇਹਦੇ ਵਿੱਚੋਂ ਸਕੂਨ ਭਾਲਦੇ ਨੇ। ਸਕੂਨ ਸਾਨੂੰ ਆਪਣੇ ਟੱਬਰਾਂ ਦੇ ਵਿੱਚੋਂ, ਪਿਆਰ ਦੇ ਵਿੱਚੋਂ, ਮੁਹੱਬਤ ਵਿੱਚੋਂ ਔਰ ਖਲੂਸ ਦੇ ਵਿੱਚੋਂ ਮਿਲੂਗਾ, ਤੇ ਮੈਨੂੰ ਰਮਣੀਕ ਕੌਰ ਦੀ LP ਕਰਕੇ ਮਿਲੂਗਾ। ਉਹ ਕੀ ਹੁੰਦਾ? ਲਾ ਪਾ। ਚਲੋ ਜੀ, ਆਪਾਂ ਇਹਨਾਂ ਨੂੰ ਮੌਕਾ ਹੀ ਨਹੀਂ ਦੇਣਾ ਇਹੋ ਜਿਹਾ, ਤੇ ਹੁਣ ਚਲੀਏ ਆਪਾਂ। ਬਿਲਕੁਲ ਜੀ, ਅਸੀਂ ਜਾ ਰਹੇ ਹਾਂ, ਸਮਾਂ ਹੋ ਗਿਆ ਇੱਥੇ ਹੀ ਖਤਮ। ਫਿਰ ਆਪਾਂ ਬਹੁਤ ਸਾਰੀਆਂ ਤੁਹਾਡੇ ਨਾਲ ਕਰਾਂਗੇ ਗੱਲਾਂ ਦਿਲ ਦੀਆਂ ਸਾਂਝੀਆਂ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ, ਤੇ ਸੁਣਦੇ ਰਹੋ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀ ਅੰਦਮਾਨ ਪੰਜਾਬੀ ਰੇਡੀਓ